ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਟਾਈਮ ਆਪਾਂ ਗੱਲਬਾਤ ਕਰਾਂਗੇ ਜੰਗ ਦੇ ਤਾਜ਼ਾ ਹਾਲਾਤਾਂ ਦੇ ਬਾਰੇ, ਕਿਉਂਕਿ ਖਬਰਾਂ ਟਵਿੱਟਰ ਦੇ ਉੱਤੇ, ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਵਿੱਚ ਕਈ ਥਾਈਂ ਧਮਾਕਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਸੁਣੀਆਂ ਗਈਆਂ ਨੇ। ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਪ੍ਰੀਤ ਸਿੰਘ, ਤੇ ਉਹਨਾਂ ਦੇ ਨਾਲ ਆਪਾਂ ਇਹਨਾਂ ਤਾਜ਼ਾ ਹਾਲਾਤਾਂ ਦੇ ਬਾਰੇ ਚਰਚਾ ਕਰਦੇ ਹਾਂ ਤੇ ਜਾਣਕਾਰੀਆਂ ਹਾਸਲ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਜਾਣਕਾਰੀ ਦਿੰਦੇ ਹਾਂ, ਸਾਰਿਆਂ ਨੂੰ ਅਪਡੇਟ ਕਰਦੇ ਹਾਂ। ਜੀ। ਗੁਰਪ੍ਰੀਤ ਸਿੰਘ, ਆਪਣੇ ਜਲੰਧਰ ਦੇ ਬਾਰੇ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਰੇ ਖਬਰਾਂ ਆ ਰਹੀਆਂ ਨੇ ਕਿ ਇੱਥੇ ਜਿਹੜੀਆਂ ਧਮਾਕਿਆਂ ਦੀਆਂ ਆਵਾਜ਼ਾਂ ਨੇ ਇੱਕ ਵਾਰ ਫਿਰ ਤੋਂ ਸੁਣੀਆਂ ਗਈਆਂ ਨੇ ਜੀ, ਤਾਜ਼ਾ ਮੀਡੀਆ ਰਿਪੋਰਟਾਂ ਦੇ ਮੁਤਾਬਕ। ਜੀ, ਜਲੰਧਰ ਦੇ ਵਿੱਚ ਕਈ ਸਾਰੇ ਆંકੜੇ ਦੱਸੇ ਜਾ ਰਹੇ ਨੇ। ਕੁਝ ਆંકੜੇ 7 ਤੋਂ 8 ਦੀ ਗਿਣਤੀ ਦੱਸ ਰਹੇ ਨੇ ਤੇ ਕੁਝ ਕੁ 3 ਤੋਂ 4। ਉਸ ਤੋਂ ਜੀ, ਬਾਅਦ ਇਸ ਤੋਂ ਪਹਿਲਾਂ ਤੱਕ ਕੋਈ ਗਾਈਡਲਾਈਨ ਅੱਜ ਨਹੀਂ ਜਾਰੀ ਕੀਤੀ ਗਈ ਸੀ। ਜਿਹੜੇ DC ਜਲੰਧਰ ਨੇ ਉਹਨਾਂ ਵੱਲੋਂ ਸ਼ਾਮ ਜੀ, 6 ਵਜੇ ਵੀਡੀਓ ਸਾਂਝੀ ਕੀਤੀ ਗਈ, ਜਿਸ 'ਚ ਕਹਿੰਦੇ ਨੇ ਕਿ ਅੱਜ ਆਪਾਂ ਕੋਈ ਬਲੈਕਆਊਟ ਨਹੀਂ ਕਰਨਾ, ਸਥਿਤੀ ਅੰਡਰ ਕੰਟਰੋਲ ਹੈ, ਪਰ ਜਿਵੇਂ ਕੁਝ ਹੋਊਗਾ ਤਾਂ ਆਪਾਂ ਤੁਹਾਨੂੰ ਅਪਡੇਟ ਕਰਾਂਗੇ ਸਭ ਤੋਂ ਪਹਿਲਾਂ। ਤੇ ਅਚਾਨਕ 1:30 ਵਜੇ ਤੋਂ ਬਾਅਦ ਇਹ ਸਾਰਾ ਕੁਝ ਸ਼ੁਰੂ ਹੁੰਦਾ ਹੈ, ਰਾਤ ਦੇ 1:30 ਵਜੇ ਤੋਂ ਬਾਅਦ। ਤੇ ਜੀ, ਉਸ ਤੋਂ ਬਾਅਦ ਲਗਾਤਾਰ ਸਾਇਰਨ ਹੁਣ ਵੀ ਆਵਾਜ਼ਾਂ ਸੁਣ ਰਹੀਆਂ ਨੇ ਮੈਨੂੰ, ਲਗਾਤਾਰ 1:30 ਵਜੇ ਤੋਂ ਸਾਇਰਨ ਬਿਨਾਂ ਰੁਕੇ ਵੱਜ ਰਿਹਾ ਹੈ ਜਦੋਂ ਤੋਂ ਇਹ ਧਮਾਕੇ ਹੋਏ ਨੇ। ਜੀ, 1:30 ਵਜੇ ਤੋਂ ਲੈ ਕੇ 1:45 ਦੇ ਵਿਚਾਲੇ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣੀ ਹੈ। ਉਸ ਤੋਂ ਬਾਅਦ ਜਿਹੜੇ ਗਰਾਊਂਡ ਦੇ ਵਿੱਚ ਇਸ ਸਮੇਂ ਮੌਜੂਦ ਔਨ ਗਰਾਊਂਡ ਪੱਤਰਕਾਰ ਨੇ, ਉਹਨਾਂ ਦੀਆਂ ਵੀ ਰਿਪੋਰਟਾਂ ਦੇਖ ਰਿਹਾ ਸੀ। ਉਹ ਵੀ ਅਲੱਗ-ਅਲੱਗ ਥਾਵਾਂ ਤੇ ਪਹੁੰਚੇ ਹੋਏ ਸੀ, ਜਿਵੇਂ ਆਦਮਪੁਰ ਏਰੀਆ ਲੈ ਲਈਏ, ਕਿਉਂਕਿ ਉੱਥੇ ਆਰਮੀ ਦਾ ਬੇਸ ਹੈ। ਉਸ ਹਾਂ, ਜਗ੍ਹਾ ਤੋਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਵੀ ਕਾਫੀ ਆਵਾਜ਼ ਸੁਣਾਈ ਦਿੱਤੀ ਗਈ ਹੈ। ਇਸੇ ਦੇ ਨਾਲ ਆਦਮਪੁਰ ਤੋਂ ਇਹ ਖਾਸ ਜਾਣਕਾਰੀ ਹੈ ਕਿ ਉਸ ਆਰਮੀ ਬੇਸ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਆਲੇ ਦੁਆਲੇ ਦੇ ਘੇਰੇ ਦੇ ਵਿੱਚ, ਵੀ ਤੁਸੀਂ ਸਾਰੇ ਸੁਚੇਤ ਰਹੋ। ਇਸੇ ਦੇ ਵਿਚਾਲੇ ਇੱਕ ਹੋਰ ਬਹੁਤ ਖਾਸ ਜਾਣਕਾਰੀ ਇਹ ਹੈ ਕਿ ਤਲਵੰਡੀ ਚੌਧਰੀਆਂ ਕਪੂਰਥਲਾ ਦਾ ਬਹੁਤ ਵੱਡਾ ਪਿੰਡ ਹੈ, ਉੱਥੇ ਹਾਂਜੀ, ਆਵਾਜ਼ ਸੁਣਾਈ ਦਿੱਤੀ, ਦੱਸਿਆ ਜਾ ਰਿਹਾ ਸੀ। ਤੇ ਉਸ ਤੋਂ ਬਾਅਦ ਉਸ 'ਚ ਮੇਜਰ ਅਪਡੇਟ ਉਦੋਂ ਆਉਂਦਾ ਹੈ ਜਦੋਂ ਦੱਸਿਆ ਜਾਂਦਾ ਹੈ ਕਿ ਗੋਇੰਦਵਾਲ ਤੋਂ ਬਿਆਸ ਰੋਡ ਦੇ ਉੱਪਰ ਇੱਕ ਪੁਲ ਤੇ ਧਮਾਕੇ ਦੀ ਖਬਰ ਆਈ ਹੈ। ਹਾਲਾਂਕਿ ਆਪਾਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕਰਦੇ, ਪਰ ਬਹੁਤ ਜ਼ਿਆਦਾ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ, ਸਾਂਝਾ ਕੀਤਾ ਬਾਰ-ਬਾਰ, ਇਸ ਕਰਕੇ ਆਪਾਂ ਸਰੋਤਿਆਂ ਨਾਲ ਇਹ ਸਾਂਝ ਪਾ ਰਹੇ ਹਾਂ। ਤੇ ਉਧਰ ਅੰਮ੍ਰਿਤਸਰ ਤੋਂ ਵੀ ਕੁਝ ਵੀਡੀਓਜ਼ ਆਈਆਂ ਨੇ, ਉਹ ਵੀ ਹੁਣ ਦੀਆਂ ਤਾਜ਼ਾ ਹਾਲਾਤਾਂ ਦੀਆਂ ਨੇ। ਤਕਰੀਬਨ ਕਹਿ ਲਈਏ ਵੀ 12 ਵਜੇ ਤੋਂ ਬਾਅਦ ਹੀ ਇਹ ਸਾਰਾ ਕੁਝ ਤੇਜ਼ ਹੋਇਆ ਹੈ। ਉਸ ਤੋਂ ਪਹਿਲਾਂ ਤੱਕ ਅੱਜ ਸ਼ਾਂਤੀ ਪਸਰੀ ਹੋਈ ਸੀ। LOC ਤੋਂ ਹਾਂ ਜ਼ਰੂਰ ਖਬਰਾਂ ਆ ਰਹੀਆਂ ਸੀ। ਉਸ ਦੇ ਨਾਲ ਫਿਰੋਜ਼ਪੁਰ ਦਾ ਇੱਕ ਪਿੰਡ ਖਾਈ, ਜਿੱਥੋਂ ਦੀ ਤਸਵੀਰ ਆਪਾਂ ਦੇਖ ਰਹੇ ਹਾਂ, ਲਗਾਤਾਰ ਇੱਕ ਘਰ ਦੇ ਵਿੱਚ ਖੜੀ ਹੋਈ ਗੱਡੀ ਨੂੰ ਅੱਗ ਲੱਗ ਜਾਂਦੀ ਹੈ। ਮਿਸਾਈਲ ਜਾਂ ਡਰੋਨ ਜੋ ਵੀ ਕਹਿ ਲਈਏ, ਉਹ ਜਾਂਚ ਦਾ ਵਿਸ਼ਾ, ਉਹ ਡਿੱਗਣ ਦੇ ਨਾਲ ਉਸ ਤੋਂ ਬਾਅਦ ਪਰਿਵਾਰਕ ਜੀਅ ਵੀ ਚਪੇਟ ਦੇ ਵਿੱਚ ਆ ਜਾਂਦੇ ਨੇ, ਜਿਹੜੇ ਕਿ ਇਸ ਸਮੇਂ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ। ਸੋ ਇਹ ਜਾਣਕਾਰੀਆਂ ਮੁੱਢਲੇ ਤੌਰ ਤੇ ਹੁਣ ਆ ਰਹੀਆਂ ਨੇ। ਦਸੂਹੇ ਦੇ ਵਿੱਚੋਂ ਵੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਜਿੱਦਾਂ ਕਹਿ ਲਈਏ ਕਿ ਮਿਸਾਈਲ ਨੂੰ ਹਵਾ ਦੇ ਵਿੱਚ ਨਸ਼ਟ ਕਰਨ ਦੀ ਤਸਵੀਰ ਨਜ਼ਰ ਆ ਰਹੀ ਹੈ ਸਾਫ਼-ਸਾਫ਼, ਤੇ ਅਸਮਾਨ ਦੇ ਵਿੱਚ ਬਹੁਤ ਸਾਰੀਆਂ ਲਾਈਟਸ ਵਾਲੀਆਂ ਵੀਡੀਓਜ਼ ਲਗਾਤਾਰ ਫਾਰਵਰਡ ਹੋ ਰਹੀਆਂ ਨੇ। ਹਾਲਾਂਕਿ ਇਹਨਾਂ ਦੀ ਪੁਸ਼ਟੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਇੱਕ ਤਾਂ ਰਾਤ ਦੇ ਸਮੇਂ ਦੀਆਂ ਵੀਡੀਓਜ਼ ਨੇ, ਉੱਪਰੋਂ ਇਹ ਵੀਡੀਓ ਮਿਲਦੀਆਂ ਜੁਲਦੀਆਂ ਹੀ ਨੇ ਤਕਰੀਬਨ, ਤਾਂ ਆਪਾਂ ਸਾਰੀਆਂ ਦੀਆਂ ਸਾਰੀਆਂ ਵੀਡੀਓਜ਼ ਤੇ ਯਕੀਨ ਨਹੀਂ ਕਰ ਸਕਦੇ ਅੰਟਿਲ ਔਰ ਅਨਲੈਸ ਉਹਦੇ ਵਿੱਚ ਸਮਾਂ ਅਤੇ ਜਗ੍ਹਾ ਮੈਂਸ਼ਨ ਕੀਤੀ ਹੋਵੇ ਜਾਂ ਕੋਈ ਵਿਅਕਤੀ ਖੜ ਕੇ ਦੱਸ ਰਿਹਾ ਹੋਵੇ। ਤਾਂ ਇਹ ਹਾਲੇ ਤੱਕ ਦੀਆਂ ਇਹ ਜਾਣਕਾਰੀਆਂ ਨੇ। ਕਹਿਣ ਦਾ ਭਾਵ ਕਿ 12 ਵਜੇ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੈ ਤੇ ਲਗਾਤਾਰ ਤਣਾਅ ਬਰਕਰਾਰ ਹੈ। ਜਿੱਥੇ ਪਹਿਲਾਂ ਬਲੈਕਆਊਟ ਦੀ ਖਬਰ ਪੂਰੇ ਪੰਜਾਬ ਚੋਂ ਨਹੀਂ ਸੀ, ਪਰ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੈ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ DC ਜਿਹੜੇ ਨੇ ਲਗਾਤਾਰ ਅਪਡੇਟਸ ਕਰ ਰਹੇ ਨੇ। DPRO ਪੇਜਾਂ ਦੇ ਉੱਪਰ ਲਗਾਤਾਰ ਜਾਣਕਾਰੀ ਅਪਲੋਡ ਕੀਤੀ ਜਾ ਰਹੀ ਹੈ, ਜਿਹੜਾ ਕਿ ਉਹਨਾਂ ਦਾ ਫਰਜ਼ ਵੀ ਬਣਦਾ ਹੈ ਕਿ ਆਪਣੇ ਜਿੱਦਾਂ ਏਰੀਏ ਨੂੰ ਸੁਰੱਖਿਅਤ ਰੱਖਣਾ। ਹਾਲੇ ਤੱਕ ਦੀਆਂ ਇਹ ਅਪਡੇਟਸ ਨੇ। ਨਾਲ ਦੀ ਨਾਲ ਧਮਾਕਿਆਂ ਦੀਆਂ ਖਬਰਾਂ ਤਾਂ ਜਿੱਦਾਂ ਆਪਾਂ ਸਾਂਝੀਆਂ ਕਰਦੇ ਹੀ ਰਵਾਂਗੇ, ਜਿੱਦਾਂ ਅਪਡੇਟਸ ਆ ਰਹੀ। ਜੀ ਬਿਲਕੁਲ, ਜਿਹੜੀਆਂ ਤਾਜ਼ਾ ਖਬਰਾਂ ਨੇ ਉਹਨਾਂ ਦੇ ਮੁਤਾਬਕ ਗੁਰਪ੍ਰੀਤ ਸਿੰਘ ਜੀ, ਵੀ ਇਸ ਟਾਈਮ ਜਲੰਧਰ ਦਾ ਜਿਹੜਾ ਆਦਮਪੁਰ 에ਅਰ ਬੇਸ ਹੈ, ਉਹਦੇ ਤੇ ਹਮਲੇ ਦੀ ਕੋਸ਼ਿਸ਼ ਦੇ ਦਰਮਿਆਨ 8 ਤੋਂ 10 ਧਮਾਕਿਆਂ ਦੀ ਜਿਹੜੀ ਗੱਲ ਆ ਉਹ ਸਾਹਮਣੇ ਆ ਰਹੀ ਆ। ਪੂਰੇ ਜਲੰਧਰ ਦੇ ਵਿੱਚ, ਪੰਜਾਬ ਦੇ ਵਿੱਚ ਤੁਸੀਂ ਦੱਸ ਦਿੱਤਾ ਬਲੈਕਆਊਟ ਕਰ ਦਿੱਤਾ ਗਿਆ। ਤੇ ਇਹਦੇ ਨਾਲ ਹੁਣ ਜਿਹੜੀਆਂ ਤਾਜ਼ਾ ਕੁਝ ਖਬਰਾਂ ਜਿਹੜੀਆਂ ਮੈਂ ਇਸ ਟਾਈਮ ਸਕਰੋਲ ਕਰਕੇ ਦੇਖ ਰਿਹਾ, ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਵਿੱਚ ਰਾਵਲਪਿੰਡੀ ਦਾ ਇੱਕ ਨੂਰ ਖਾਂ ਬੇਸ ਹੈ, ਉਹ ਤੇ ਮਿਜ਼ਾਈਲ ਹਮਲਾ ਕੀਤਾ। ਇਸੇ ਦਰਮਿਆਨ ਹਰਿਆਣਾ
ਦਾ ਸਿਰਸਾ ਇਲਾਕਾ, ਉੱਥੇ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਦੀ ਖਬਰ ਆ ਰਹੀ ਹੈ। ਰਾਤ ਨੂੰ 12:30 ਵਜੇ ਸਿਰਸਾ ਦੇ ਵਿੱਚ ਜ਼ੋਰਦਾਰ ਜਿਹੜਾ ਧਮਾਕਾ ਉਹ ਸੁਣਿਆ ਗਿਆ, ਹਾਲਾਂਕਿ ਡਰੋਨ ਨੂੰ ਜਿਹੜਾ ਨਸ਼ਟ ਕਰ ਦਿੱਤਾ ਗਿਆ। ਇਸੇ ਦਰਮਿਆਨ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਇਹ ਵੀ ਚੱਲ ਪਈ ਹੈ ਗੁਰਪ੍ਰੀਤ ਸਿੰਘ ਜੀ, ਕਿ ਜਿਹੜਾ ਪਾਕਿਸਤਾਨ ਦਾ ਇੱਕ ਆਰਮੀ ਚੀਫ ਹੈ, ਉਹਨੇ ਦੋਸ਼ ਲਾਇਆ ਕਿ ਇਹਨਾਂ ਨੇ ਆਦਮਪੁਰ ਤੋਂ ਕੁਝ ਮਿਜ਼ਾਈਲਾਂ ਲਾਂਚ ਕੀਤੀਆਂ। ਉਹਨਾਂ ਦੇ ਵਿੱਚੋਂ ਇੱਕ ਜਿਹੜੀ ਮਿਜ਼ਾਈਲ ਆ ਉਹ ਆਦਮਪੁਰ ਦੇ ਵਿੱਚ ਹੀ ਡਿੱਗ ਪਈ, ਤੇ ਜਿਹੜੀਆਂ ਬਾਕੀ 5 ਸੀਗੀਆਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਡਿੱਗ ਪਈਆਂ। ਹਾਲਾਂਕਿ ਜਿਵੇਂ ਆਪਾਂ ਪਹਿਲਾਂ ਵੀ ਚਰਚਾ ਕਰਕੇ ਹਟੇ ਕਿ ਜੰਗ ਦੇ ਦਰਮਿਆਨ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਸਾਹਮਣੇ, ਜਿਹੜੀਆਂ ਬਾਅਦ ਦੇ ਵਿੱਚ ਆਪਾਂ ਨੂੰ ਲੱਗਦਾ ਕਿ ਐਡੀਟਡ ਸੀਗੀਆਂ, ਇਹਨਾਂ ਦੇ ਵਿੱਚ ਇਹਨਾਂ ਨੂੰ ਡਾਕਟਰੇਟ ਕੀਤਾ ਗਿਆ ਵੀਡੀਓਜ਼ ਨੂੰ, ਜਾਂ ਇਹਨਾਂ ਦੇ ਨਾਲ ਛੇੜਖਾਨੀ ਕੀਤੀ ਗਈ ਆ। ਇਸੇ ਦਰਮਿਆਨ ਆਪਾਂ ਇਹ ਵੀ ਦੇਖਿਆ ਕਿ ਜਿਹੜੇ ਮੀਡੀਆ ਇੱਕ ਹਿੱਸਾ ਜਿਹੜਾ ਸਰਕਾਰੀ ਤਬਕੇ ਨਾਲ ਜਿਹੜਾ ਤਾਲੁਕਾਤ ਰੱਖਦਾ ਮੀਡੀਆ, ਉਹਦੇ ਵੱਲੋਂ ਚੀਜ਼ਾਂ ਨੂੰ ਵਧਾ ਚੜਾ ਕੇ ਜਾਂ ਇੱਕ ਫਿਲਮ ਦੇ ਵਾਂਗੂ ਜਾਂ ਇੱਕ ਡਾਕੂਮੈਂਟਰੀ ਵਾਂਗੂ ਪੇਸ਼ ਕੀਤਾ ਜਾ ਰਿਹਾ ਹੈ। ਤੇ ਵਾਇਰ ਜਿਹੜਾ ਕਿ ਬੜੇ ਨਿਰਪੱਖ ਪੱਤਰਕਾਰੀ ਦੇ ਲਈ ਜਾਣਿਆ ਜਾਂਦਾ ਇੱਕ ਮੀਡੀਆ ਹਾਊਸ ਹੈ, ਉਹਨੂੰ ਦੱਸਦਾ ਗੁਰਪ੍ਰੀਤ ਸਿੰਘ ਜੀ ਬੰਦ ਕਰ ਦਿੱਤਾ ਗਿਆ। ਜੀ ਜੀ, ਦਾ ਵਾਇਰ ਬਹੁਤ ਚੰਗੀ ਪੱਤਰਕਾਰੀ ਦੇ ਲਈ ਤੇ ਨਿਰਪੱਖ ਪੱਤਰਕਾਰੀ ਦੇ ਲਈ ਜਾਣਿਆ ਜਾਂਦਾ ਇੱਕ ਅਦਾਰਾ ਹੈ, ਤੇ ਉਸ ਨੂੰ ਬੰਦ ਕਰ ਦਿੱਤਾ ਗਿਆ। ਇਹ ਉਸ ਸਮੇਂ ਹੋਇਆ ਹੈ ਤੇ ਇਸ ਦੀ ਚਿੰਤਾ ਇਸ ਕਰਕੇ ਵੱਧ ਹੋ ਜਾਂਦੀ ਹੈ ਕਿ ਅਸੀਂ ਲਗਾਤਾਰ ਇਸ ਗੱਲ ਦਾ ਸਾਹਮਣਾ ਕਰ ਰਹੇ ਹਾਂ, ਜੋ ਕੁਝ ਇਸ ਸਮੇਂ ਟੀਵੀ ਦੇ ਉੱਪਰ, YouTube ਦੇ ਜੀ, ਉੱਪਰ ਦਿਖਾਇਆ ਜਾ ਰਿਹਾ ਹੈ। ਇੰਨੀ ਸ਼ਰਮਨਾਕ, ਇੰਨੀ ਚਿੰਤਾਜਨਕ ਤਸਵੀਰ ਜਦੋਂ ਮੀਡੀਆ ਦੀ ਅਸੀਂ ਦੇਖਦੇ ਹਾਂ, ਉਸ ਤੋਂ ਬਾਅਦ ਤਾਂ ਇਹੀ ਕਹਿਣਾ ਬਣਦਾ ਹੈ ਕਿ ਹੂੰ, ਜਿਸ ਟੀਵੀ ਨੂੰ ਅੱਜ ਤੋਂ ਕਈ ਸਾਲ ਪਹਿਲਾਂ ਇਡੀਅਟ ਬਾਕਸ ਕਿਹਾ ਜਾਂਦਾ ਸੀ, ਉਹ ਅੱਜ ਵੀ ਉਨਾ ਹੀ ਇਡੀਅਟ ਹੈ। ਕਹਿਣ ਦਾ ਭਾਵ ਹੂੰ, ਵੀ ਉਸ ਤੋਂ ਵੀ ਜ਼ਿਆਦਾ ਇਡੀਅਟ ਹੋ ਚੁੱਕਿਆ ਹੈ। ਜੀ, ਉਸ ਟੀਵੀ ਦੀਆਂ ਸਕਰੀਨਾਂ ਤੇ ਬੈਠੇ ਹੋਏ ਜਿਹੜੇ ਪੱਤਰਕਾਰ ਨੇ, ਉਹਨਾਂ ਨੂੰ ਆਪਾਂ ਕਵਾਂਗੇ ਪੱਤਰਕਾਰ, ਕਹਿਣਾ ਤਾਂ ਪੱਤਰਕਾਰੀ ਪੇਸ਼ੇ ਦਾ ਵੀ ਇੱਕ ਤਰੀਕੇ ਨਾਲ ਤੋਹੀਨ ਹੋਊਗੀ। ਉਹ ਹੂੰ, ਹੋਸਟ ਨੇ ਜਿਨ੍ਹਾਂ ਨੂੰ ਪ੍ਰੋਪਰ ਸਕ੍ਰਿਪਟ ਦੇ ਕੇ ਬਿਠਾਇਆ ਗਿਆ ਹੈ। ਮੈਂ ਤਾਂ ਵੀਡੀਓਜ਼ ਦੇਖ ਦੇਖ ਕੇ ਹੈਰਾਨ ਆ ਕਿ ਹੈਲਮਟ ਪਾਏ ਹੋਏ ਨੇ, ਅੰਦਰ ਖੜਿਆ ਨਹੀਂ, ਐ ਕਿ ਜਿਵੇਂ ਪਤਾ ਨਹੀਂ ਸਟੂਡੀਓ 'ਚ ਬੰਬ ਆ ਕੇ ਡਿੱਗਣਾ ਹੁੰਦਾ। ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਸ ਸਮੇਂ, ਜਦੋਂ ਹੂੰ, ਇਹੋ ਜਿਹੀ ਕਰੂਸ਼ਲ ਹਾਲਤ ਦੇ ਵਿੱਚ ਦੇਸ਼ ਹੋਵੇ, ਉਸਦੇ ਨਾਲ-ਨਾਲ ਪੱਤਰਕਾਰੀ ਦਾ ਮਿਆਰ ਇੰਨਾ ਹੇਠਾਂ ਡਿੱਗਿਆ ਹੋਵੇ, ਜਦੋਂ ਤੁਹਾਨੂੰ ਵਰਲਡ ਦੇਖ ਰਿਹਾ ਹੈ, ਹੂੰ, ਸੰਸਾਰ ਦੇਖ ਰਿਹਾ ਹੈ, ਉਸ ਸਮੇਂ ਤੁਸੀਂ ਚੰਗੀ ਪੱਤਰਕਾਰੀ ਕਰਨ ਵਾਲੇ ਜਿਹੜੇ ਅਦਾਰੇ ਨੇ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਦਰੜ ਰਹੇ ਹੋ। ਹੂੰ, ਦਰੜਨ ਦੇ ਬਹਾਨੇ ਕੀ ਨੇ ਕਿ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ, ਉਹਨਾਂ ਦੀ ਹੂੰ, ਵੈਬਸਾਈਟ ਨੂੰ ਬੰਦ ਕਰ ਦਿੱਤਾ ਗਿਆ ਹੈ। ਜੀ, ਕੀ ਕਾਰਨ ਨੇ? ਇਸ ਸਮੇਂ ਇਹੋ ਜਿਹੇ ਹਾਲਾਤਾਂ 'ਚ ਤਾਂ ਕਹਿੰਦੇ ਵੀ ਜਿੱਦਾਂ ਕਹਿ ਨੀ ਦਿੰਦੇ ਵੀ ਭਾਈ ਨਾਲ ਜਿੰਨਾ ਮਰਜ਼ੀ ਲੜਿਆ ਹੋਵੇ, ਰੁੱਸਿਆ ਹੋਵੇ, ਪਰ ਜਦੋਂ ਕੋਈ ਵਿਰੋਧੀ ਆਉਂਦਾ ਹੈ, ਬਾਹਰੋਂ ਆ ਕੇ ਕੋਈ ਹਮਲਾ ਕਰਦਾ ਹੈ, ਤਾਂ ਭਾਈ ਦਾ ਭਾਈ ਦੇ ਨਾਲ ਜਾ ਕੇ ਖੜਨਾ ਸੁਭਾਵਿਕ ਹੈ। ਇਹ ਹਾਂਜੀ, ਸਾਡੇ ਹਾਂਜੀ, ਖੂਨ ਦੇ ਵਿੱਚ ਹੈ। ਪਰ ਇੱਥੇ ਉਲਟ ਹੈ। ਇੱਥੇ ਆਪਣੇ ਜਿਹੜੇ ਲੋਕ ਤੁਹਾਡਾ ਮਾੜਾ ਜਿਹਾ ਵੀ ਕ੍ਰਿਟਿਸਿਜ਼ਮ ਕਰਦੇ ਨੇ, ਤਾਂ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਚੱਕ ਕੇ ਇਸ ਤਰੀਕੇ ਦੇ ਨਾਲ ਟੰਗ ਦਿੱਤਾ ਜਾਂਦਾ ਵੀ ਭਾਈ ਹੂੰ, ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਤਾਂ ਸਿਰੇ ਤੋਂ ਗਲਤ ਹੈ। ਹੂੰ, ਅਸਲੀ ਕੰਮ ਤਾਂ ਸਾਡੇ ਉਹ ਮੀਡੀਆ ਕਰ ਰਹੇ ਨੇ ਜਿਹੜੇ ਸਾਡੀਆਂ ਇੰਟਰਵਿਊਜ਼ ਵੀ ਵੱਡੇ-ਵੱਡੇ ਐਕਟਰਸ ਕੋਲੋਂ ਕਰਾਉਂਦੇ ਨੇ, ਜਿਹੜੇ ਸਾਨੂੰ ਇਹ ਪੁੱਛਣ ਕਿ ਤੁਸੀਂ ਅੰਬ ਚੂਪ ਕੇ ਖਾਂਦੇ ਹੋ ਜਾਂ ਕੱਟ ਕੇ ਖਾਂਦੇ ਹੋ। ਹੂੰ, ਹਾਲਾਤ ਇਸ ਦੇਸ਼ ਦੇ ਇਹ ਬਣੇ ਹੋਏ ਨੇ। ਮੈਂ ਇਹ ਸੋਚਦਾ ਕਿ ਜਦੋਂ ਇਸ ਦੇਸ਼ ਦੇ ਵਿੱਚ ਸ਼ਾਂਤੀ ਪਸਰ ਜਾਊਗੀ, ਦੋਨਾਂ ਦੇ ਵਿੱਚ ਹੂੰ, ਟੇਬਲ ਤੇ ਸਮਝੌਤਾ ਹੋ ਜਾਊਗਾ, ਉਸ ਤੋਂ ਬਾਅਦ ਜਦੋਂ ਮੁਲਾਂਕਣ ਕੀਤਾ ਜਾਊਗਾ ਸਾਰੀ ਸਥਿਤੀ ਦਾ, ਤੇ ਮੀਡੀਆ ਦੀ ਤਸਵੀਰ ਸਭ ਤੋਂ ਬੁਰੀ ਨਜ਼ਰ ਆਊਗੀ। ਇਸ ਗੱਲ ਦੀ ਹੈਰਾਨੀ ਸਾਨੂੰ ਹੁਣ ਤੋਂ ਹੀ ਨਹੀਂ ਰੱਖਣੀ ਚਾਹੀਦੀ, ਸਾਫ਼ ਨਜ਼ਰ ਆਊਗਾ। ਦਾ ਵਾਇਰ ਇਕੱਲਾ ਨਹੀਂ, ਬਹੁਤ ਸਾਰੇ ਦਾ ਕਾਰਵਾਂ ਜਿਹੜਾ ਹੈ ਉਹ ਬਹੁਤ ਚੰਗਾ ਕੰਮ ਕਰਦੇ ਨੇ, ਤੇ ਉਹ ਕੁਝ ਹੋਰ ਅਦਾਰੇ ਨੇ ਸਾਰੇ ਜਿਹੜੇ ਨੇ ਬਿਲਕੁਲ। ਤੱਥ ਕੱਢ ਕੇ ਲਿਆਉਂਦੇ ਨੇ ਬਾਅਦ ਦੇ ਵਿੱਚ, ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਕੁੱਟਿਆ ਪਿੱਟਿਆ ਜਾਣਾ ਹੈ। ਉਹ ਵੀ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਾਂਗੇ। ਪਰ ਮੰਦਭਾਗਾ ਹੈ, ਅਸੀਂ ਪੱਤਰਕਾਰ ਹੋਣ ਦੇ ਨਾਤੇ ਇਸ ਦੀ ਮੁੱਢੋਂ ਇਸ ਨੂੰ ਖਾਰਜ ਕਰਦੇ ਹਾਂ ਤੇ ਇਸ ਦੀ ਨਿੰਦਾ ਕਰਦੇ ਹਾਂ। ਹਾਂਜੀ, ਬਿਲਕੁਲ ਦੇਖੋ, ਇਹ ਤਾਂ ਹੈ ਕਿ ਜਾਣਕਾਰੀਆਂ, ਚਲੋ ਜੇ ਕੋਈ ਅਦਾਰਾ ਕੋਈ ਗਲਤ ਜਾਣਕਾਰੀ ਦੇ ਰਿਹਾ, ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਹੈ, ਤੇ ਉਹਦੇ ਤੇ ਤੁਸੀਂ ਅਦਾਲਤੀ ਕਾਰਵਾਈ ਕਰਦੇ ਹੋ, ਉਹਦੇ ਤੇ ਮਾਣਹਾਨੀ ਜਾਂ ਕੋਈ ਜਿਹੜਾ ਦੇਸ਼ ਦਾ ਕੋਈ ਐਕਟ ਹੈ। ਪੁੰਨਿਆ ਪ੍ਰਸੂਨ ਵਾਜਪਾਈ ਦੇ ਮਾਮਲੇ ਦੇ ਵਿੱਚ ਉਹਨਾਂ ਦੇ YouTube ਚੈਨਲ ਵੀ ਜਿਹੜਾ ਉਹ ਬੰਦ ਕੀਤਾ ਗਿਆ, ਲੰਘੇ ਦਿਨਾਂ ਦੇ ਵਿੱਚ ਜੀ ਆਪਾਂ ਜੀ ਦੇਖਿਆ ਕਿ ਵੀ ਕਾਰਵਾਈ ਕੀਤੀ ਗਈ ਹੈ। ਬੰਦਾ ਅਦਾਲਤ ਦੇ ਵਿੱਚ ਪ੍ਰੂਵ ਕਰੇ। ਇਹ ਤਾਂ ਤਾਨਾਸ਼ਾਹੀ, ਇੱਕ ਡਿਕਟੇਟਰਸ਼ਿਪ ਹੋ ਗਈ ਨਾ, ਕਿ ਜਿਹੜਾ ਸਾਨੂੰ ਪਸੰਦ ਨਹੀਂ, ਅਸੀਂ ਉਹਨਾਂ ਨੂੰ ਬਸ ਹਟਾ ਹੀ ਦੇਣਾ, ਉਹਨਾਂ ਨੂੰ ਅਸੀਂ ਹੋਰ ਮੌਕਾ ਜਿਹੜਾ ਉਹ ਨਹੀਂ ਦੇਣਾ। ਪਰ ਇਹ ਬਹੁਤ ਖਤਰਨਾਕ ਵਰਤਾਰਾ ਗੁਰਪ੍ਰੀਤ ਸਿੰਘ, ਇਹ ਇਸ ਟਾਈਮ ਜਦੋਂ ਉਹ ਸੂਚਨਾਵਾਂ ਜਿਹੜੀਆਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਘੋਲ-ਘੋਲ ਕੇ ਫਿੱਟ ਕੀਤੀਆਂ ਜਾ ਰਹੀਆਂ ਹੋਣ, ਅਜਿਹੇ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਦਾ ਨਿਸਤਾਰਾ ਤੇ ਉਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਇੱਕ ਤਰੀਕੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਇਹੋ ਜਿਹੇ ਮੌਕਿਆਂ ਦੇ ਉੱਤੇ। ਔਰ ਤੁਹਾਡੀ ਜਿਹੜੀ ਵਸੋਂ ਆ, ਤੁਹਾਡੀ ਜਿਹੜੀ ਆਬਾਦੀ ਹੈ,
ਉਹ ਕੋਈ ਇਹੋ ਜਿਹੀ ਕਾਰਵਾਈ ਨਾ ਪਾ ਦੇਵੇ ਕਿਤੇ ਹੇਟ ਦੇ ਵਿੱਚ ਆ ਕੇ, ਕਿਤੇ ਨਫ਼ਰਤ ਦੇ ਵਿੱਚ ਆ ਕੇ, ਕਿਤੇ ਉਹ ਇਹੋ ਜਿਹਾ ਕਦਮ ਨਾ ਚੁੱਕ ਲਵੇ। ਇਸ ਕਰਕੇ ਇਸ ਪ੍ਰੋਪੇਗੈਂਡਾ ਦਾ ਕਾਊਂਟਰ ਜਿਹੜਾ ਇੱਕ ਪੈਰਲਰ ਜਿਹੜਾ ਬਿਰਤਾਂਤ ਆ, ਉਹ ਵੀ ਚੱਲਣਾ ਚਾਹੀਦਾ। ਉਹਨੂੰ ਬੰਦ ਕਿਉਂ ਕੀਤਾ ਜੀ, ਜਾ ਜੀ। ਰਿਹਾ? ਇਹ ਇੱਕ ਵੱਡਾ ਸਵਾਲ ਆ। ਤੇ ਗੁਰਪ੍ਰੀਤ ਸਿੰਘ, ਆਪਾਂ ਜੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਕਹਿੰਦੇ ਸੱਤਾਧਾਰੀ ਵੀ ਪਿੱਛੇ ਨਹੀਂ। ਹੁਣ ਇਹੋ ਜਿਹੇ ਮਾਮਲਿਆਂ ਦੇ ਵਿੱਚ, ਰਾਸ਼ਟਰਵਾਦ ਦੇ ਨਾਲ ਜੁੜੀਆਂ ਘਟਨਾਵਾਂ ਦੇ ਵਿੱਚ ਤਾਂ ਭਾਜਪਾ ਮੋਹਰੀ ਰਹਿੰਦੀ ਹੈ ਵੀ ਅਸੀਂ ਹੂੰ। ਕ੍ਰੈਡਿਟ ਜਿਹੜਾ ਉਹ ਲੈਣਾ ਹੈ। ਪਰ ਇੱਥੇ ਕਹਿੰਦੇ ਇਹ ਵੀ ਪਿੱਛੇ ਨਹੀਂ ਗੇ, ਜਿਹੜੇ ਜਲੰਧਰ ਦੇ ਵਿੱਚ ਮਾਫ਼ ਕਰਨਾ, ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਉੱਥੇ ਕਹਿੰਦੇ ਸਾਰਾ ਕੁਛ ਹੀ ਅਸੀਂ ਕੀਤਾ ਕਰਾਇਆ ਜਿਹੜਾ ਇਹਨਾਂ ਦਾ ਉਮੀਦਵਾਰ ਹੈ। ਜੀ, ਲੁਧਿਆਣਾ ਵੈਸਟ 'ਚ ਇਲੈਕਸ਼ਨ ਹੈ, ਬਹੁਤ ਮੰਦਭਾਗੀ ਖਬਰ ਆਈ ਸੀ ਰਾਤ ਦੇ ਸਮੇਂ, ਜਦੋਂ ਜਿਹੜੇ ਗੋਗੀ ਸੀ ਆਪਣੇ ਆਜ਼ਾਦ ਵਿਚਾਰਾਂ ਲਈ ਤੇ ਆਪਣੀ ਆਜ਼ਾਦ ਗੱਲਬਾਤ ਲਈ ਜਾਣੇ ਜਾਂਦੇ, ਆਮ ਆਦਮੀ ਪਾਰਟੀ ਦੇ ਵਧੀਆ ਨੇਤਾ ਆਪਾਂ ਉਹਨਾਂ ਨੂੰ ਕਹਿ ਸਕਦੇ, ਇਸੇ ਕਰਕੇ ਕਹਿ ਸਕਦੇ ਕਿਉਂਕਿ ਉਹਨਾਂ ਨੇ ਆਪੇ ਹੀ ਨੀਂਹ ਪੱਥਰ ਰੱਖੇ ਹੋਏ ਨੂੰ ਤੋੜ ਦਿੱਤਾ ਸੀ ਲਿਜਾ ਕੇ ਥੋੜੇ ਦੇ ਨਾਲ। ਹਾਂਜੀ, ਹਾਂਜੀ, ਸੋ ਬਿਲਕੁਲ, ਉਹਨਾਂ ਦੀ ਬਿਲਕੁਲ। ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਉੱਥੇ ਲੁਧਿਆਣਾ ਵੈਸਟ 'ਚ ਇਲੈਕਸ਼ਨ ਹੈ। ਤੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਸੀ ਆਪਣਾ, ਤੇ ਉਮੀਦਵਾਰ ਵੀ ਕਿਹਨੂੰ ਐਲਾਨਿਆ, ਜਿਹੜੇ ਪਹਿਲਾਂ ਹੀ ਇਹਨਾਂ ਦੀ ਇਹ ਰਾਜ ਸਭਾ ਮੈਂਬਰ ਇਹਨਾਂ ਦੇ ਵੱਲੋਂ ਭੇਜੇ ਗਏ ਨੇ, ਸੰਜੀਵ ਅਰੋੜਾ ਹੋਣੀ। ਉਹ ਦੱਸਿਆ ਜਾਂਦਾ ਹੈ ਕਿ ਧਨਾੜ ਨੇ, ਪੈਸੇ ਪੱਖੋਂ ਕਾਫ਼ੀ ਰਾਜੀ ਪਰਿਵਾਰ ਤੋਂ ਆਉਂਦੇ ਨੇ, ਕਾਫ਼ੀ ਤਕੜੇ ਬਿਜ਼ਨਸ ਨੇ, ਤੇ ਉਹਨਾਂ ਨੇ ਆਪਣਾ ਜਿਹੜਾ ਕੈਂਪੇਨ ਹੈ ਉਹ ਇੰਨੇ ਵੱਡੇ ਪੱਧਰ ਤੇ ਛੇੜਿਆ ਹੋਇਆ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਭਾਈ ਮੈਂ ਸਹੀ ਕੀ ਕਰ ਰਿਹਾ ਤੇ ਗਲਤ ਕੀ ਕਰ ਰਿਹਾ। ਅੱਜ ਜਨਾਬ ਹੋਣੀ ਮਿਊਂਸੀਪਲ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰਤ ਵੱਡੇ-ਵੱਡੇ ਬੈਨਰਾਂ ਵਾਲੀਆਂ ਜਗ੍ਹਾਵਾਂ ਹੁੰਦੀਆਂ ਨੇ, ਉਹਨਾਂ ਸਾਰੀਆਂ ਜਗ੍ਹਾਵਾਂ ਨੂੰ ਹੀ ਆਪਣੇ ਹੱਥ ਜੋੜੇ ਵਾਲੀ ਤਸਵੀਰ ਨਾਲ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਪੋਸਟਰ ਲਗਵਾ ਦਿੱਤੇ, ਜਿਸ ਦੇ ਵਿੱਚ ਜਨਾਬ ਜੀ। ਹੋਣੀ ਕਹਿ ਰਹੇ ਨੇ ਕਿ ਆਰਮੀ ਨੂੰ ਸਾਡਾ ਸਲਾਮ ਹੈ, ਆਪਰੇਸ਼ਨ ਸਿੰਦੂਰ ਹੋਇਆ। ਹੂੰ। ਸੋ ਕਹਿਣ ਦਾ ਭਾਵ ਕਿ ਹੌਲੀ-ਹੌਲੀ ਸਾਰਾ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਹਿ ਲਈਏ ਜਿਹੜੀ ਵੋਟ ਪਰਸੈਂਟੇਜ ਹੱਕ 'ਚ ਭੁਗਤਾਉਣੀ ਹੈ, 1,74,000 ਵੋਟਰ ਲਿਸਟ ਉੱਥੇ ਜਾਰੀ ਹੋਈ ਹੈ। ਇਸ ਹਿਸਾਬ ਜੀ, ਨਾਲ ਜਿੱਦਾਂ ਇਹ ਲੱਗੇ ਹੋਏ ਨੇ, ਮੈਨੂੰ ਲੱਗਦਾ 1,74,000 ਸਾਰਾ ਇਹਨਾਂ ਨੇ ਘਰ ਨੂੰ ਲੈ ਕੇ ਚਲੇ ਜਾਣਾ ਹੈ, ਹੂੰ, ਕਿਉਂਕਿ ਹੂੰ। ਉਸ ਤੋਂ ਬਾਅਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਕਿਸੇ ਇੱਕ ਨੂੰ ਇਹਨਾਂ ਨੇ ਫਿਰ ਰਾਜ ਸਭਾ ਵੀ ਭੇਜਣਾ ਹੈ, ਸੀਟ ਵੀ ਪੱਕੀ ਕਰਨੀ ਹੈ, ਕੋਠੀ ਵੀ ਦਿਵਾਉਣੀ ਹੈ, ਉਹ ਹਾਂਜੀ। ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ। ਪਰ ਇਸ ਦੇ ਵਿੱਚ ਸਭ ਤੋਂ ਸ਼ਰਮਨਾਕ ਤਾਂ ਇਹੀ ਗੱਲ ਹੈ ਨਾ ਵੀ ਤੁਸੀਂ ਹੂੰ। ਭਾਈ ਉਹ ਚੀਜ਼ ਜਿਹੜੀ ਕਿ ਲੋਕਾਂ ਦੇ ਨਾਲ ਇੰਨੀ ਜ਼ਿਆਦਾ ਜੁੜੀ ਹੋਈ ਹੈ, ਉਸ ਨੂੰ ਵੀ ਤੁਸੀਂ ਸਿਆਸਤ ਦੇ ਲਈ, ਆਪਣੀ ਸੋੜੀ ਰਾਜਨੀਤੀ ਦੇ ਲਈ ਵਰਤ ਰਹੇ ਹੋ ਕਿ ਜੀ, ਭਾਈ ਬਿਲਕੁਲ। ਸਾਡਾ ਘਰ ਚੱਲਦਾ ਹੋ ਜਾਵੇ, ਸਾਨੂੰ 4 ਵੋਟਾਂ, 4 ਛਿੱਲੜ ਵਾਧੂ ਮਿਲ ਜਾਣ, ਤਾਂ ਕਿ ਹੂੰ, ਅਸੀਂ ਆਪਣੀ ਸਿਆਸਤ ਨੂੰ ਜਿਉਂਦੀ ਰੱਖ ਸਕੀਏ, ਸਾਨੂੰ ਹੋਰ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਮੈਂ ਹੂੰ। ਅੱਜ ਇੱਕ ਵੀਡੀਓ ਦੇਖ ਰਿਹਾ ਸੀ, ਉਹ 'ਚ ਕਹਿੰਦੇ ਵੀ ਤੁਸੀਂ ਲੋਕ ਸਾਰੇ ਕਹਿ ਰਹੇ ਹੋ ਵੀ ਜੰਗ ਬਹੁਤ ਮਾੜੀ ਚੀਜ਼ ਹੈ। ਕਹਿੰਦੇ ਹਾਂਜੀ। ਤੁਸੀਂ ਇੱਕ ਗੱਲ ਦੱਸੋ ਕਿ ਜਿਹੜਾ ਸੈਨਿਕ ਹੈ ਉਸ ਤੋਂ ਜ਼ਿਆਦਾ ਇਸ ਚੀਜ਼ ਨੂੰ ਕੌਣ ਜਾਣਦਾ ਹੋਊਗਾ ਵੀ ਜੰਗ ਕਿੰਨੀ ਮਾੜੀ ਚੀਜ਼ ਹੈ। ਇਹ ਹੂੰ। ਕਿੰਨੀ ਵੱਡੀ ਗੱਲ ਹੈ, ਇੱਕ ਛੋਟੀ ਜੀ ਲਾਈਨ ਦੇ ਵਿੱਚ ਹੀ ਕਿ ਇੱਕ ਸੈਨਿਕ ਜਿਹੜਾ ਬਾਰਡਰ ਤੇ ਖੜਾ ਹੂੰ, ਉਹ ਕਦੀ ਚਾਹੂਗਾ ਵੀ ਭਰਾ ਹੁਣੇ ਜੰਗ ਹੋ ਜਾਵੇ, ਵੀ ਮੈਂ ਤਾਂ ਸਾਹਮਣੇ ਵਾਲੇ ਬੰਦੇ ਜਾ ਕੇ ਮਾਰਦਾ ਨੇ ਜਾਂ ਤੇ ਆਪ ਮਰ ਸਹੀ। ਜਾਣਾ। ਹੂੰ। ਬੇਸ਼ੱਕ ਉੱਥੇ ਖੜੇ ਹੋਣ ਪਰ ਚਾਹੁੰਦਾ ਕੋਈ ਨਹੀਂ। ਪਰ ਇਹ ਲੋਕ ਇਸ ਤੇ ਸਿਆਸਤ ਕਰਦੇ ਨੇ। ਇਕੱਲੇ ਇਹੀ ਨਹੀਂ, ਦਿੱਲੀ ਵਾਲੇ ਵੀ ਐਂ ਹੀ ਕਰਦੇ ਨੇ ਕਿਉਂਕਿ ਇਹਨਾਂ ਨੂੰ ਵੀ ਉੱਥੋਂ ਹੀ ਪ੍ਰੇਰਣਾ ਮਿਲਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬੀ ਟੀਮ ਨੇ ਭਾਜਪਾ ਦੀ, ਤੇ ਇਹ ਇਹੋ ਜਿਹੀਆਂ ਚੀਜ਼ਾਂ ਕਰਕੇ ਸਾਬਤ ਵੀ ਕਰਦੇ ਨੇ। ਇਹ ਜਿਹੜਾ ਫੋਕਾ ਰਾਸ਼ਟਰਵਾਦ ਹੈ ਨਾ, ਇੱਕ ਕਮਿਊਨਿਸਟ ਇਸ ਗੱਲ ਨੂੰ ਬਹੁਤ ਪ੍ਰਚਾਰਦੇ ਹੁੰਦੇ ਨੇ, ਪਰ ਆਪਾਂ ਕਰ ਲੈਂਦੇ ਹਾਂ ਕਿਉਂਕਿ ਇੱਥੇ ਰਿਲੇਵੈਂਟ ਜਾਪਦੀ ਹੈ। ਕਮਿਊਨਿਸਟ ਅੱਜ ਕੱਲ੍ਹ ਨਾ ਇੱਕ ਪੋਸਟ ਬਹੁਤ ਸ਼ੇਅਰ ਕਰ ਰਹੇ ਨੇ, ਉਹਦੇ 'ਚ ਲਿਖਿਆ ਹੋਇਆ ਕਿ ਇਹ ਜਿਹੜਾ ਨਾ ਤੁਹਾਡਾ ਫੋਕਾ ਰਾਸ਼ਟਰਵਾਦ ਹੈ, ਉਹਦੀ ਹੂੰ, ਵਰਤੋਂ ਕਰਕੇ ਤੁਹਾਡੇ ਖਿਲਾਫ ਹੀ ਉਸ ਨੂੰ ਵਰਤਿਆ ਜਾ ਰਿਹਾ ਹੈ। ਤੁਹਾਡਾ ਧਿਆਨ ਦੇਸ਼ ਦੇ ਜ਼ਰੂਰੀ ਮੁੱਦਿਆਂ ਤੋਂ ਭਟਕਾ ਕੇ ਹੂੰ, ਤੁਹਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਬਸ ਇਹ ਕਹਿਣਾ ਵੀ ਜੰਗ ਲੱਗਣੀ ਚਾਹੀਦੀ ਹੈ, ਪਾਕਿਸਤਾਨ ਤਬਾਹ ਹੋਣਾ ਚਾਹੀਦਾ ਹੈ, ਹੂੰ। ਇਨਸਾਨੀਅਤ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਸੋ ਜੀ। ਇਹ ਇਹੋ ਜਿਹੀਆਂ ਗੱਲਾਂ ਬਾਤਾਂ ਨੇ, ਤੇ ਇਹੀ ਇਹਨਾਂ ਦੇ ਨਾਲ ਜੁੜਦਾ ਹੈ ਆਮ ਆਦਮੀ ਪਾਰਟੀ ਦੇ ਨਾਲ, ਅਰੋੜਾ ਸਾਹਿਬ ਦੇ ਨਾਲ, ਕੇਜਰੀਵਾਲ ਹੋਣਾ ਦੇ ਨਾਲ, ਜਿਹੜੇ ਬਹੁਤ ਦਮਗਜੇ ਮਾਰਦੇ ਆਏ ਸੀ, ਜਿਹੜੇ ਰਿਸ਼ਵਤ ਨਾ ਲੈਣ ਦੀਆਂ, ਹੂੰ। ਸਵਰਾਜ ਦੀਆਂ ਇਹੋ ਜਿਹੀਆਂ ਗੱਲਾਂ ਕਰਕੇ ਸਿਆਸਤ 'ਚ ਆਏ ਹੋਣ, ਉਹਨਾਂ ਦਾ ਇਹ ਹਾਲ ਹੋ ਜਾਂਦਾ। ਇੱਥੇ ਹੀ ਮੈਂ ਚਾਹੁੰਦਾ ਕਿ ਆਪਾਂ ਇਸੇ ਦੇ ਨਾਲ ਭੰਡਾਰੀਕਰਨ ਦੀ ਗੱਲ ਵੀ ਜ਼ਰੂਰ ਜੋੜ ਦਈਏ, ਕਿਉਂਕਿ ਬਹੁਤ ਹਾਂਜੀ, ਸਾਰੇ ਹਾਂਜੀ। ਲੋਕ ਲਗਾਤਾਰ ਨਾ ਲੱਗੇ ਹੋਏ ਨੇ ਵੀ ਅਸੀਂ ਅਨਾਜ ਜਮ੍ਹਾਂ ਕਰ ਲਈਏ, ਪਤਾ ਨਹੀਂ ਹੂੰ, ਕੀ ਹੋਣਾ ਅੱਗੇ ਜਾ ਕੇ, ਕੁੱਝ ਮਿਲਣਾ ਹੈ ਜਾਂ ਨਹੀਂ ਮਿਲਣਾ। ਹੂੰ। ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਆਂ ਦੇ ਵੱਲੋਂ ਤੇ ਹੋਰ ਲੋਕਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਭੰਡਾਰੀਕਰਨ ਨਾ ਕੀਤਾ ਜਾਵੇ। ਤੁਸੀਂ ਆਪਣੇ ਘਰਾਂ ਦੇ ਵਿੱਚ ਸਮਾਨ ਭਰ ਕੇ ਨਾ ਰੱਖੋ, ਤੇ ਨਾ ਹੀ ਇਹੋ ਜਿਹਾ ਕੰਮ ਕਰਨਾ ਚਾਹੀਦਾ ਹੈ ਵੱਡੇ ਰਿਟੇਲਰਾਂ ਨੂੰ, ਵੱਡੇ ਦੁਕਾਨਦਾਰਾਂ ਨੂੰ, ਕਿ ਉਹ ਸਮਾਨ ਜਮ੍ਹਾਂ ਕਰ ਲੈਣ ਤੇ ਉਡੀਕ ਕਰਨ ਕਿ ਕਦੋਂ ਸਥਿਤੀ ਵੱਧ ਤੋਂ ਬੱਤਰ ਹੋਊਗੀ ਤੇ ਅਸੀਂ ਮਹਿੰਗੇ ਭਾਅ ਚੀਜ਼ਾਂ ਵੇਚਾਂਗੇ।
ਇਸੇ ਦੇ ਨਾਲ ਨਾ ਅੱਜ ਮੈਂ ਪੱਤਰਕਾਰ ਸਾਹਿਬਾਨ ਦੀ ਇੱਕ ਗੱਲ ਸੁਣ ਰਿਹਾ ਸੀ, ਉਹ ਬਹੁਤ ਚੰਗੀ ਗੱਲ ਕਹਿ ਰਹੇ ਸਨ ਤੇ ਚੰਗੀ ਚੀਜ਼ ਨੂੰ ਕੋਟ ਕਰ ਰਹੇ ਸਨ ਕਿ ਕੇਂਦਰ ਸਰਕਾਰ ਦੇ ਵੱਲੋਂ ਭੰਡਾਰੀਕਰਨ ਨੂੰ ਲੈ ਕੇ ਵੀ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਸੀ, ਜਿਸ ਦੇ ਵਿੱਚ ਇਹ ਗੱਲ ਸੀ ਵੀ ਭੰਡਾਰੀਕਰਨ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਵੀ ਇਹ ਬਿਜ਼ਨਸ ਐਂਗਲ ਤੋਂ, ਪਰ ਹੂੰ, ਉਹ ਬਿਜ਼ਨਸ ਐਂਗਲ ਤੋਂ ਜੇ ਦੁਨੀਆ ਦੇ ਜਾਂ ਭਾਰਤ ਦੇ ਕਹਿ ਲਈਏ ਚੋਟੀ ਦੇ ਦੋ ਵੱਡੇ ਲੋਕ ਸਾਰੇ ਦਾ ਸਾਰਾ ਅਨਾਜ ਸਟੋਰ ਕਰ ਲੈਣ, ਇਹੋ ਜਿਹੀ ਹੂੰ, ਹਾਲਤ ਨੂੰ ਦੇਖਦਿਆਂ ਹੋਇਆਂ ਤਾਂ ਅਸੀਂ ਸੁਭਾਵਿਕ ਅੰਦਾਜ਼ਾ ਲਾ ਸਕਦੇ ਹਾਂ ਤੇ ਦੇਸ਼ ਦੇ ਲੋਕ ਜਾਣਗੇ ਕਿੱਥੇ। ਫਿਰ ਹੂੰ, ਉਹ ਕਹਿਣਗੇ ਵੀ ਭਾਈ ਇੰਨੇ ਪੈਸੇ ਲਿਆਓ ਤੇ ਕਿਲੋ ਚੌਲ ਜਾਂ ਕਿਲੋ ਆਟਾ ਜਾਂ ਕਿਲੋ ਸਬਜ਼ੀ ਦਾਲ ਜੋ ਲੈਣੀ ਆ ਉਹ ਲੈ ਜਾਓ। ਫਿਰ ਤੁਸੀਂ ਲੈ ਕੇ ਜਾ ਪਾਓਗੇ। ਇਹ ਹਾਲਾਤ ਬਣ ਜਾਣਗੇ ਤੇ ਉਹ ਹੂੰ, ਹਾਲਾਤ ਕਿੰਨੇ ਵੱਧ ਤੋਂ ਬੱਤਰ ਹੋਣਗੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਸੋ ਹੂੰ, ਭੰਡਾਰੀਕਰਨ ਤੋਂ ਇੱਕ ਤਾਂ ਬਚੋ, ਦੂਜਾ ਸਰਕਾਰ ਨੂੰ ਇਹ ਬਹੁਤ ਚੰਗਾ ਮੌਕਾ ਮਿਲਿਆ ਹੈ ਕਿ ਉਹ ਸੋਚ ਸਕਣ ਕਿ ਇਹ ਜਿਹੜੇ ਭੰਡਾਰੀਕਰਨ ਵਾਲੇ ਅਸੀਂ ਕਾਨੂੰਨ ਲਿਆਉਣਾ ਚਾਹੁੰਦੇ ਹਾਂ ਇਹ ਕਿੰਨੇ ਖਤਰਨਾਕ ਹੋ ਸਕਦੇ ਨੇ ਦੇਸ਼ ਦੇ ਲਈ, ਦੇਸ਼ ਦੇ ਨਾਗਰਿਕਾਂ ਦੇ ਲਈ। ਹੂੰ। ਬਾਕੀ ਇਹ ਸਾਰੀ ਗੱਲਬਾਤ ਹੈ, ਸੰਜੀਵ ਅਰੋੜਾ ਹੋਣਾ ਵਾਲੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਜੀ। ਜੀ ਬਿਲਕੁਲ, ਦੇਖੋ ਗੁਰਪ੍ਰੀਤ ਇਹ ਗੱਲ ਹੈ ਕਿ ਅਸਲ ਦੇ ਵਿੱਚ ਆਮ ਬੰਦਾ ਕਿੱਧਰ ਜਾਊਗਾ? ਇੱਕ ਤਾਂ ਜੀ ਬੰਬਾਂ ਤੋਂ ਡਰਦਾ ਲੁਕੇ ਉਹ, ਬਲੈਕਆਊਟ ਜਾਂ ਉਸ ਤੋਂ ਪਹਿਲਾਂ ਕੋਈ ਰਾਸ਼ਨ ਪਾਣੀ ਦਾ ਇੰਤਜ਼ਾਮ ਕਰੇ, ਜਮਾਂਖੋਰਾਂ ਨਾਲ ਲੜੇ, ਜਾਂ ਫਿਰ ਉਹ ਜਿਹੜੇ ਹੁਣ ਸਿਆਸਤਦਾਨ ਨੇ ਜਿਹੜੇ ਕ੍ਰੈਡਿਟ ਵਾਰ ਦੇ ਵਿੱਚ ਉਲਝੇ ਹੋਏ ਨੇ, ਉਹਨਾਂ ਦੇ ਜਿਹੜੇ ਨੈਰੇਟਿਵ ਨੇ ਉਹਨਾਂ ਨੂੰ ਕਾਊਂਟਰ ਕਰੇ। ਉਹਦਾ ਪੁੱਤ ਹੋ ਸਕਦਾ ਉਹਦੇ ਧੀ ਬਾਰਡਰ ਤੇ ਖੜੇ ਹੋਣ ਬੰਦੂਕ ਫੜ ਕੇ, ਤੇ ਆਪ ਉਹਨਾਂ ਦਾ ਜੀ ਪਿਤਾ ਰਾਸ਼ਨ ਭਾਲਦਾ ਫਿਰਦਾ ਹੋਵੇ। ਇਹ ਸਾਡੀ ਹੋਣੀ ਆ ਸਮਾਜ ਦੀ ਅਸਲ ਦੇ ਵਿੱਚ। ਉੱਥੇ ਜੀ ਕਿਰਤੀਆਂ ਦੇ ਲਈ, ਉੱਥੇ ਕਿਸਾਨਾਂ ਦੇ ਲਈ, ਉੱਥੇ ਆਮ ਲੋਕਾਂ ਦੇ ਲਈ ਜਿਹੜਾ ਸਿਸਟਮ ਆ ਉਹ ਕਿਸੇ ਹੋਰ ਤਰੀਕੇ ਨਾਲ, ਹੁਣ ਜਿਹੜੀ ਜਮਾਖੋਰੀ ਦੀ ਗੱਲ ਆ, ਜਿਹੜਾ ਭੰਡਾਰੀਕਰਨ ਕਹਿ ਲਓ, ਜਮਾਖੋਰੀ ਕਹਿ ਲਓ, ਇਹ ਜਿਹੜੀ ਲਾਗ ਆ ਸਾਡੇ ਸਮਾਜ ਦੇ ਵਿੱਚ, ਇਹ ਪੁਰਾਣੀ ਹੈ, ਨਵੀਂ ਥੋੜ੍ਹਾ ਆ। ਔਰ ਇਹ ਜੀ ਤਾਂ ਜੀ ਕਰਕੇ ਕਿਉਂਕਿ ਸਿਸਟਮ ਦੇ ਵਿੱਚ ਲੂਪ ਹੋਲ ਨੇ, ਤੇ ਆਹ ਜਿਹੜੇ ਫੋਕੇ ਰਾਸ਼ਟਰਵਾਦੀ ਨੇ ਇਹਨਾਂ ਕੋਲੇ ਤਾਂ ਹੁਣ ਬਹੁਤ ਵੱਡਾ ਮੌਕਾ ਆਪਣੇ ਆਪ ਨੂੰ ਪ੍ਰੂਵ ਕਰਨ ਦਾ, ਕਿਉਂਕਿ ਅੱਗੇ ਆਮ ਹਾਲਾਤਾਂ 'ਚ ਦੇਸ਼ ਪ੍ਰੇਮ ਕਰਨਾ ਤਾਂ ਬਹੁਤ ਆਮ ਗੱਲ ਆ, ਪਰ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਉਦੋਂ ਜਾ ਕੇ ਬਾਰਡਰਾਂ ਤੇ ਖੜੋ, ਕਹੋ ਕਿ ਭਾਈ ਅਸੀਂ ਲੜਦੇ ਹਾਂ, ਉਦੋਂ ਜਾ ਉਹ ਕੇ। ਲੁਧਿਆਣੇ ਜੀ ਜੀ ਪ੍ਰਵੀਨ ਹੂੰ, ਭਾਜੀ ਇੱਥੇ ਉਹ ਵੀ ਗੱਲ ਕਰ ਲੈਂਦੇ ਆ ਨਾ, ਇੱਕ ਉਹ ਹਾਂਜੀ, ਸ਼ਿਵ ਸੈਨਾ ਆਗੂ ਹੈ ਲੁਧਿਆਣੇ ਦਾ ਹੀ ਹੈ, ਅਮਿਤ ਹਾਂਜੀ, ਅਰੋੜਾ ਸ਼ਾਇਦ ਉਹਦਾ ਨਾਮ ਹੈ, ਉਹ ਗੱਜੇ ਹਾਂਜੀ, ਜਿਹੇ ਹਾਂਜੀ, ਜਿਹੜੇ ਬਿਲਕੁਲ। ਨੇਗੇ ਹੈ ਨਾ। ਹੂੰ, ਚਲੋ ਆਪਾਂ ਵੈਸੇ ਇੱਜ਼ਤ ਕਰਦੇ ਸਾਰਿਆਂ ਦੀ ਪਰ ਚਲੋ ਸ਼ਬਦ ਵਰਤਿਆ ਗਿਆ, ਮਾਫੀ ਚਾਹੁੰਦੇ। ਪਰ ਉਹ ਨਾ ਜਨਾਬ ਹੋਣੀ ਲਗਾਤਾਰ ਇਹ ਗੱਲ ਆਖ ਰਹੇ ਨੇ ਕਿ ਮੈਨੂੰ ਭੇਜੋ, ਮੇਰੇ ਬੰਬ ਬੰਨ ਦਿਓ, ਮੈਨੂੰ ਪਾਕਿਸਤਾਨ ਭੇਜੋ, ਮੈਂ ਤਾਂ ਸਾਰਾ ਕੁਝ ਤਬਾਹ ਕਰ ਦੇਣਾ। ਇਹੋ ਹਾਂ, ਜਿਹੇ ਰਾਸ਼ਟਰਵਾਦੀਆਂ ਨੂੰ ਵਰਤ ਲੈਣਾ ਚਾਹੀਦਾ, ਚੰਗਾ ਮੌਕਾ ਹੈ, ਦੇਸ਼ ਦੀ ਸਫਾਈ ਵੀ ਹੋ ਜੂ, ਨਾਲ ਦੀ ਨਾਲ ਇੱਕੋ ਤੀਰ ਨਾਲ ਦੋ ਨਿਸ਼ਾਨੇ ਲੱਗ ਜਾਣਗੇ। ਸਹੀ, ਬਿਲਕੁਲ। ਸੋ ਇਸ ਟਾਈਮ ਜਿਹੜੀ ਹੋਰ ਜਿਹੜੀਆਂ ਚਰਚਿਤ ਖਬਰਾਂ ਨੇ ਜਾਂ ਇਸ ਟਾਈਮ ਬ੍ਰੇਕਿੰਗ ਨਿਊਜ਼ ਦੇ ਰੂਪ ਦੇ ਵਿੱਚ ਆਪਣੇ ਮੂਹਰੇ ਆ ਰਹੀਆਂ ਨੇ, ਇੰਡੀਆ ਵੱਲੋਂ ਦੱਸਦੇ ਆ ਨੂਰ ਖਾਨ ਜਿਹੜਾ 에ਅਰ ਬੇਸ ਹੈ ਰਾਵਲਪਿੰਡੀ ਦੇ ਵਿੱਚ, ਮੁਰੀਦ ਉੱਕੇ ਬੇਸ ਹੈ ਚੱਕਵਾਲ ਦੇ ਵਿੱਚ, ਤੇ ਸ਼ੂਰਕੋਟ ਜਿਹੜਾ ਬੇਸ ਹੈ, ਇਹ ਤਿੰਨੇ ਪੰਜਾਬ ਦੇ ਵਿੱਚ ਪੈਂਦੇ ਨੇ। ਇਹਨਾਂ ਦੇ ਉੱਤੇ ਬੜੇ ਜ਼ੋਰਦਾਰ ਹਮਲੇ ਕੀਤੇ ਨੇ। ਇੱਕ ਖਬਰ ਜਿਹੜਾ ਮੀਡੀਆ ਦਾ ਅਦਾਰਾ ਉਹ ਇਹ ਵੀ ਦਾਅਵਾ ਕਰ ਰਿਹਾ ਇਸ ਟਾਈਮ ਕਿ ਇੰਡੀਆ ਨੇ, ਭਾਰਤ ਨੇ ਅਫਗਾਨਿਸਤਾਨ ਦੇ ਵਿੱਚ ਵੀ ਇੱਕ ਮਿਜ਼ਾਈਲ ਅਟੈਕ ਨੂੰ ਜਿਹੜਾ ਉਹ ਅੰਜਾਮ ਦਿੱਤਾ ਹੈ। ਜਲੰਧਰ ਦੇ ਵਿੱਚ ਆਦਮਪੁਰ ਦਾ ਆਪਾਂ ਜ਼ਿਕਰ ਕੀਤਾ, ਜਲੰਧਰ ਦੇ ਨਾਲ ਆਪਾਂ ਸਿਰਸਾ ਦਾ ਜ਼ਿਕਰ ਕੀਤਾ, ਪਰ ਇੱਕ ਖਬਰ ਦੇ ਮੁਤਾਬਕ ਇਸ ਟਾਈਮ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਜਿਹੜੇ ਨੇ ਉਹ ਧਮਾਕਿਆਂ ਦੀ ਆਵਾਜ਼ ਜਿਹੜੀ ਆ ਉਹ ਸੁਣੀ ਗਈ ਆ। ਆਸ-ਪਾਸ ਤੇ ਉੱਥੋਂ ਦੇ ਇਲਾਕਿਆਂ ਦੇ ਵਿੱਚ ਜਿਹੜੀ ਲੋਕਾਂ ਨੇ ਉਹ ਧਮਾਕਿਆਂ ਦੀ ਆਵਾਜ਼ ਸੁਣੀ ਆ। ਆਪਾਂ ਵਾਰ-ਵਾਰ, ਹਰ ਵਾਰ, ਹਰ ਗੱਲ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਆ ਕਿ ਇਨਫੋਰਮੇਸ਼ਨ ਦਾ ਦੌਰ ਇਸ ਟਾਈਮ ਬਹੁਤ ਵੱਡਾ ਜਾਰੀ ਹੈ, ਹੜ ਆਇਆ ਹੋਇਆ। ਇਹਦੇ ਵਿੱਚੋਂ ਮਿਸ ਇਨਫੋਰਮੇਸ਼ਨ ਕਿਹੜੀ ਹੈ, ਇਹਦੇ ਵਿੱਚੋਂ ਡਿਸਇਨਫੋਰਮੇਸ਼ਨ ਕਿਹੜੀ ਹੈ, ਤੇ ਇਹਦੇ ਵਿੱਚੋਂ ਇਨਫੋਰਮੇਸ਼ਨ ਕਿਹੜੀ ਆ, ਉਹ ਤੁਸੀਂ ਨਿਸਤਾਰਾ ਕਰਨਾ। ਕਿਸੇ ਵੀ ਇਹੋ ਜਿਹੀ ਵੀਡੀਓ ਜਿਹੜੀ ਦੋ ਭਾਈਚਾਰਿਆਂ ਨੂੰ ਲੜਾਉਂਦੀ ਹੋਵੇ, ਕੋਈ ਵੀ ਇਹੋ ਜਿਹੀ ਵੀਡੀਓ ਜਿਹੜੀ ਕਿ ਗਲਤ ਕਲੇਮ ਕਰਦੀ ਹੋਵੇ ਪੰਜਾਬ ਦੇ ਬਾਰੇ, ਜਾਂ ਕਿਸੇ ਖਾਸ ਭਾਈਚਾਰੇ ਪ੍ਰਤੀ ਕੋਈ ਈਰਖਾ ਦੀ ਭਾਵਨਾ, ਜਾਂ ਉਹਦੇ ਕੋਈ ਧਾਰਮਿਕ ਟਿਕਾਣੇ ਨੂੰ ਜਿਹੜਾ ਉਹ ਟਾਰਗੇਟ ਕਰਨ ਦੀ ਗੱਲ ਕਰਦੀ ਹੋਵੇ, ਉਹਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਵਾਰ ਨਹੀਂ 100 ਵਾਰ ਸੋਚੋ। ਮੈਂ ਤਾਂ ਕਹਿੰਦਾ ਲੱਖ ਵਾਰ ਸੋਚਣਾ ਚਾਹੀਦਾ ਬੰਦੇ ਨੂੰ। ਜੀ, ਜੀ, ਸਹੀ ਗੱਲ ਹੈ ਜੀ। ਸੋ ਉਹੀ ਗੱਲ ਹੈ ਨਾ, ਉਹ ਅਸੀਂ ਲੱਤ ਤੇ ਲੱਤ ਘੁਮਾ ਕੇ ਬੈਠੇ ਹੋਏ ਆ ਤੇ ਏਸੀ ਅਸੀਂ ਛੱਡਿਆ ਹੋਇਆ ਤੇਜ਼, ਹੂੰ, ਅਸੀਂ ਬਾਹਰ ਥੋੜੀ ਦੇਖ ਰਹੇ ਆ ਕਿ ਬਾਹਰ ਹੋ ਕੀ ਰਿਹਾ ਹੈ। ਤੇ ਧੜਾ ਜੀ। ਧੜ ਜਿਹੜੀ ਵੀਡੀਓ ਆਉਂਦੀ ਆ ਪਹਿਲਾਂ ਤਾਂ ਆਪਾਂ ਸਟੇਟਸ ਤੇ ਲਾਉਨੇ ਆ ਵੀ ਹੂੰ, ਹੂੰ। ਦੇਖੋ ਭਾਈ ਸਭ ਤੋਂ ਬਿਲਕੁਲ ਜੀ, ਪਹਿਲਾਂ ਬਿਲਕੁਲ। ਮੇਰੇ ਤੋਂ ਆ ਗਈ, ਉਸ ਤੋਂ ਬਾਅਦ ਅਸੀਂ ਅੱਗੇ 10 ਹੂੰ, ਹੂੰ। ਹੋਰ ਬੰਦਿਆਂ ਨੂੰ ਸ਼ੇਅਰ ਜੀ, ਕਰਦੇ ਆ ਤੇ ਉਸ ਤੋਂ ਬਾਅਦ ਉਹ ਬੰਦਾ ਇਹ ਲੈ ਲੈਂਦਾ ਕਿ ਮੇਰੇ ਸ਼ਹਿਰ ਦੀ ਹੈ, ਮੇਰੇ ਘਰ ਦੇ ਇਲਾਕੇ ਦੀ ਹੈ। ਅਸੀਂ ਜੀ। ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੇ ਹਾਂ, ਨਾ ਕਿ ਅਸੀਂ ਹੂੰ। ਇਹ ਕੰਮ ਕਰ ਰਹੇ ਹਾਂ ਕਿ ਅਸੀਂ ਵੀਡੀਓ ਭੇਜ ਕੇ, ਹੋ ਸਕਦਾ ਕਿਸੇ ਦਾ ਇੰਟੈਂਸ਼ਨ ਮਾੜਾ ਨਾ ਹੋਵੇ ਪਰ ਉਹ ਹਾਂਜੀ, ਵੀਡੀਓ ਹਾਂਜੀ। ਸ਼ੇਅਰ ਕਰ ਦੇਵੇ ਇਹਤਿਆਤਨ ਤੌਰ ਤੇ, ਪਰ ਹੂੰ, ਹੂੰ। ਤੁਸੀਂ ਇਹਤਿਆਤਨ ਤੌਰ ਤੇ ਵੀਡੀਓ ਸ਼ੇਅਰ ਕਰਕੇ ਵੀ ਉਨੀ ਹੀ ਵੱਡੀ ਸਮੱਸਿਆ ਪੈਦਾ ਕਰ ਰਹੇ ਹੋ। ਇਹ ਸਮਝ ਲੈਣਾ ਚਾਹੀਦਾ ਸਮਝ ਸਾਨੂੰ ਲੈਣਾ ਤੇ ਚਾਹੀਦਾ, ਬਚਣਾ ਬਿਲਕੁਲ। ਚਾਹੀਦਾ ਹੈ। ਬਿਲਕੁਲ, ਗੁਰਪ੍ਰੀਤ ਆਪਣੇ ਨਾਲ ਜਿਸ ਟਾਈਮ ਆਪਾਂ ਗੱਲਬਾਤ ਕਰ ਰਹੇ ਹਾਂ, ਆਪਣੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਰੋਤੇ ਜੁੜੇ ਨੇ, ਦਰਸ਼ਕ ਜੁੜੇ ਨੇ, ਰੌਕੀ। ਉਹਨਾਂ ਨੇ ਕਿਹਾ ਵੀ ਰਤੀਆ ਫਤਿਹਬਾਦ ਡਿਸਟ੍ਰਿਕਟ ਹਰਿਆਣਾ ਪੈਂਦਾ। ਜੀ 2:25 ਜਿਹੜਾ ਇੰਡੀਆ ਦਾ ਸਮਾਂ, ਉਹਦੇ ਮੁਤਾਬਕ ਉਹ ਕਮੈਂਟ ਕਰ ਰਹੇ ਨੇ ਕਿ ਉੱਥੇ ਜ਼ੋਰਦਾਰ ਧਮਾਕਾ ਜਿਹੜਾ ਹੋਇਆ। ਸੋ ਹਰਿਆਣਾ ਦੇ ਬਾਰੇ ਆਪਾਂ ਪਹਿਲਾਂ ਹੀ ਜਿਹੜੀ ਗੱਲਬਾਤ ਉਹ ਕਰਕੇ ਹਟੇ ਹਾਂ। ਸੋ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਸੀ ਉਹ ਤਾਜ਼ਾ ਜਾਣਕਾਰੀਆਂ ਸੀ ਇਸ ਟਾਈਮ ਤਣਾਅ ਦੇ ਦਰਮਿਆਨ।
एहतियात रखो, जाणकारियां दे इस प्रवाह दे विचों सही जानकारी जिहड़ी है ਉਹਨੂੰ ਆਪਣੇ तक रखो। बहुत सारियां ਤੁਹਾਡੇ तक फोटोआं एडिटेड डॉक्टरेट वीडियोज़ ਤੁਹਾਡੇ तक अपड़नियां, पर संजीदा तरीके ਦੇ ਨਾਲ ਉਹਨਾਂ ਵੀਡੀਓਜ਼ ਦੇ ਉੱਤੇ ਰਿਐਕਟ ਕਰੋ। ਐਵੇਂ ਹੁੱਲੜਬਾਜ਼ੀ ਦੇ ਵਿੱਚ ਪੈਣ ਦਾ ਫਾਇਦਾ ਕੋਈ ਨਹੀਂ। ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ, ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਆਪਾਂ ਗੱਲਬਾਤ ਕਰ ਰਹੇ ਸੀ ਜਲੰਧਰ ਦੇ ਵਿੱਚ ਤੇ ਆਦਮਪੁਰ ਦੇ ਵਿੱਚ, ਇਹਦੇ ਨਾਲ ਸਿਰਸਾ ਹਰਿਆਣਾ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੀਆਂ ਧਮਾਕੇ ਦੀਆਂ ਆਵਾਜ਼ਾਂ ਤੇ ਤਾਜ਼ਾ ਖਬਰਾਂ ਦੇ ਮੁਤਾਬਕ ਨੂਰ ਖਾਂ 에ਅਰ ਬੇਸ ਰਾਵਲਪਿੰਡੀ ਦੇ ਵਿੱਚ, ਮਰੀਦਕੇ ਬੇਸ ਚਕਵਾਲ ਦੇ ਵਿੱਚ, ਸ਼ੋਰਕੋਟ ਬੇਸ ਜਿਹੜਾ ਇਹ ਵੀ ਪੰਜਾਬ ਦੇ ਵਿੱਚ ਪੈਂਦਾ, ਉੱਥੇ ਤੇ ਇੱਕ ਮਿਜ਼ਾਈਲ ਹਮਲਾ ਭਾਰਤ ਵੱਲੋਂ ਕਿਹਾ ਜਾ ਰਿਹਾ ਕਿ ਅਫਗਾਨਿਸਤਾਨ ਦੇ ਵਿੱਚ ਵੀ ਉਹਨੂੰ ਅੰਜਾਮ ਦਿੱਤਾ ਗਿਆ। ਇਸ ਦੇ ਨਾਲ ਹੀ ਆਪਾਂ ਇਸ ਕਵਰੇਜ ਨੂੰ ਇੱਥੇ ਹੀ ਰੋਕਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।